ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਜਿਹੜੇ ਡਰੱਗ ਦੇ ਅੰਕੜੇ ਪੇਸ਼ ਹੋਏ ਆ ਸਦਨ ਦੇ ਵਿੱਚ ਕੀ ਕਹਿੰਦੇ ਨੇ ਜੀ ਇਹ ਅੰਕੜੇ? ਜੀ ਦੇਖੋ, ਸਦਨ ਦੇ ਵਿੱਚ ਇਹ ਜਿਹੜੀ ਕਾਰਵਾਈ ਚੱਲਦੀ ਆ, ਇਹਨਾਂ ਦੇ ਵਿੱਚ ਵੱਖ-ਵੱਖ ਅੰਕੜੇ ਜਿਹੜੇ ਪੇਸ਼ ਹੁੰਦੇ, ਇਹ ਅੰਕੜੇ ਜਿਹੇ ਹੁੰਦੇ ਨੇ ਪ੍ਰਵੀਨ ਜੀ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਕਦੇ ਝੁਠਲਾਏ ਨਹੀਂ ਜਾ ਸਕਦੇ। ਇਹ ਕਦੇ ਇਹਦੇ ਤੇ ਮਤਲਬ ਕਿ ਕਿੰਤੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੇਂਦਰ ਸਰਕਾਰ ਉੱਥੇ ਸਦਨ ਦੇ ਵਿੱਚ ਹੀ ਰੱਖਦੀ ਆ ਜੀ। ਤਾਂ ਖੈਰ ਇਹਨਾਂ ਨੇ ਜਿਹੜੇ ਅੰਕੜੇ ਪੇਸ਼ ਕੀਤੇ ਆ, ਨਿਰਮਲਾ ਸੀਤਾਰਮਨ ਜੀ ਨੇ ਇੱਕ ਤਾਂ ਇਹ ਕਿਹਾ ਕਿ ਹੈਰੋਇਨ ਤੋਂ ਇਲਾਵਾ ਅਸੀਂ ਹੈਰੋਇਨ ਤੇ ਹਮੇਸ਼ਾ ਜਾਨੀ ਚਿੱਟੇ ਤੇ ਸਿੰਥੈਟਿਕ ਡਰੱਗ ਤੇ ਜ਼ਿਆਦਾ ਤਵੱਜੋ ਦਿੰਦੇ ਆ। ਨਾਲ ਇਹਨਾਂ ਨੇ ਕਿਹਾ ਕਿ ਕੋਕੀਨ, ਹਸ਼ੀਸ਼ ਤੇ ਇੱਥੋਂ ਤੱਕ ਕਿ ਜਿਹੜਾ ਐਫਟਾਮਾਈਨ ਹੁੰਦਾ, ਐਫਟਾਮਾਈਨ ਕਹਿ ਦਿੰਦੇ ਤੁਹਾਡੇ ਵੀ ਇੱਥੇ ਹੈਗਾ ਕਾਫੀ, ਉਹ ਤਾਂ ਉਹ ਜ਼ਿਆਦਾ ਮਤਲਬ ਕਿ ਆ ਰਹੇ ਨੇ, ਸਾਰੇ ਹੀ ਆ ਰਹੇ ਆ। 30 ਨਵੰਬਰ ਤੱਕ ਆ ਜਿਹੜਾ ਚਾਲੂ ਸਾਲ ਆ, ਚਾਲੂ ਸਾਲ ਤੋਂ ਮਤਲਬ ਕਿ ਜਿਹੜਾ ਇਹ ਵਿੱਤੀ ਵਰ੍ਹਾ ਆ, ਇਹਦੇ ਵਿੱਚ 30 ਨਵੰਬਰ ਤੱਕ ਉਹਨਾਂ ਨੇ ਕਿਹਾ ਕਿ 317 ਕਿਲੋ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਗਈ ਆ। ਮਤਲਬ 317 ਕਿਲੋ ਹੈਰੋਇਨ ਜਿਹੜੀ ਸਾਡੀ ਉਹ ਫੜੀ ਗਈ, ਉਹਦੇ ਚੋਂ 55% ਜਿਹੜੀ ਆ ਯਾਨੀ 1664 ਕਿਲੋ ਜਿਹੜੀ ਆ ਉਹ ਸਮੁੰਦਰੀ ਰਾਹੀਂ ਪਹੁੰਚੀ ਹੈ, ਸਮੁੰਦਰੀ ਰਾਹ ਰਾਹੀਂ ਕਹਿ ਲਓ ਤੁਸੀਂ। ਤੇ ਇਸ ਤਰ੍ਹਾਂ ਜ਼ਬਤ ਕੀਤੀ 122 ਕਿਲੋ ਕੋਕੀਨ ਚੋਂ ਜੀ, ਕੋਕੀਨ ਵੀ ਚੋਖੀ ਆ ਗਈ। 84% ਭਾਵ 103 ਕਿਲੋ ਕੋਕੀਨ ਜਿਹੜੀ ਹੈ ਸਮੁੰਦਰੀ ਮਾਰਗ ਰਾਹੀਂ ਜੀ ਆਈ ਹੈ, ਜਿਹੜੀ ਉਹ ਫੜੀ ਇਹਨਾਂ ਨੇ। ਤੇ ਇਸ ਸਾਲ ਨਵੰਬਰ ਤੱਕ ਜ਼ਬਤ ਕੀਤੀ ਰਾਸ਼ੀ ਚੋਂ, ਰਕਮ ਚੋਂ ਯਾਨੀ 23% ਤੇ ATS ਚੋਂ 30% ਸਮੁੰਦਰ ਰਾਹੀਂ ਤਸਕਰੀ ਕਰਕੇ ਲਿਆਂਦੀ ਗਈ ਹੈ ਜੀ। ਤਾਂ ਇਹ ਮਤਲਬ ਕਿ ਇਹਨਾਂ ਨੇ ਅੰਕੜੇ ਜਿਹੜੇ ਉਹ ਪੇਸ਼ ਕੀਤੇ ਆ। ਤਾਂ ਇਹਦੇ ਤੋਂ ਸਾਫ਼ ਲੱਗਦਾ ਆ ਕਿ ਤੁਸੀਂ ਦੇਖ ਲਓ ਕਿ ਟੋਟਲ ਰਿਕਵਰੀ 3 ਕੁਆਂਟਲ ਦੀ ਹੋ ਗਈ, ਨਹੀਂ ਜ਼ਿਆਦਾ ਹੀ ਹੋ ਗਈ ਕਿ 300 ਕਿਲੋਗ੍ਰਾਮ ਹੋ ਗਿਆ। ਤਾਂ ਇਹ ਹਿਸਾਬ ਲਾ ਲਓ ਵੀ ਕਿੰਨਾ ਬਣ ਗਿਆ। ਹੁਣ ਇਹ ਤਾਂ ਹਿਸਾਬ ਕਿਤਾਬ ਕਾਫੀ ਚਲਾ ਜਾਣਾ। ਖੈਰ, ਤਾਂ ਬਾਈ ਇਸ ਮਾਮਲੇ ਚ ਕੁਆਂਟਲਾਂ ਦੇ ਨਾਲ ਜਿਹੜੀ ਹੈਰੋਇਨ ਫੜੀ ਗਈ ਆ, ਉਹਦੇ ਵਿੱਚੋਂ 55% 1664 ਕਿਲੋ ਉਹ ਫੜੀ ਗਈ ਸਮੁੰਦਰੀ ਰਸਤੇ ਰਾਹੀਂ ਆਉਂਦੀ। ਤਾਂ ਇਹਦਾ ਮਤਲਬ ਕੀ ਨਿਕਲਦਾ ਕਿ ਦੇਖੋ, ਇੱਥੇ ਗਵਰਨਰ ਤੇ ਕਹੀ ਜਾਂਦਾ ਇੱਥੇ ਆ ਕੇ ਬਾਰਡਰ ਤੇ ਖੜ ਕੇ ਕਿ ਇੱਧਰ ਬੜਾ ਨਸ਼ਾ ਪਾਕਿਸਤਾਨ ਵਧੀਆ ਆਉਂਦਾ ਜੀ, ਪਾਕਿਸਤਾਨ ਵਧੀਆ ਆਉਂਦਾ। ਆ ਤੁਹਾਡੇ ਅੰਕੜੇ ਹੁਣ ਤੁਹਾਡੇ ਸਾਹਮਣੇ ਆ। ਤੇ ਤੁਸੀਂ ਦੇਖੋ, ਇਹ ਅੰਕੜੇ ਕਦੇ ਵੀ ਸਾਡੇ ਕਿਸੇ ਪੰਜਾਬੀ ਪੋਲੀਟੀਸ਼ੀਅਨ ਨੇ ਬੋਲਣੇ ਹੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਪੈਂਦੀ, ਉਹ ਹੋਰ ਹੀ ਬਹੁਤ ਕੁਝ ਬੋਲ ਦਿੰਦੇ ਨੇ ਜੀ। ਤਾਂ ਮਤਲਬ ਕਿ ਇਹ ਅੰਕੜੇ ਇਹਨਾਂ ਨੂੰ ਦੱਸਣ ਲਈ ਕਾਫੀ ਹੈ ਕਿ ਠੀਕ ਹੈ, ਡਰੱਗ ਜਿਹੜਾ ਬਾਰਡਰ ਪਾਰ ਤੋਂ ਵੀ ਆਉਂਦਾ, ਪਰ ਸਮੁੰਦਰ ਰਸਤੇ ਰਾਹੀਂ ਜਿਹੜਾ ਡਰੱਗ ਆ ਰਿਹਾ, ਸਮੁੰਦਰ ਰਸਤੇ ਰਾਹੀਂ ਨਹੀਂ। ਅਜੇ ਤੁਸੀਂ ਦੇਖੋ ਕਿ ਪਿਛਲੇ 2-3 ਮਹੀਨਿਆਂ ਦੇ ਦੌਰਾਨ ਬਹੁਤ ਸਾਰਾ ਡਰੱਗ ਜਿਹੜਾ ਹਵਾਈ ਅੱਡਿਆਂ ਤੋਂ ਫੜਿਆ ਗਿਆ। ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਇੱਕ ਪ੍ਰਾਈਵੇਟ ਘਰਾਣਾ ਅੱਜ ਕੱਲ 에ਅਰਪੋਰਟ ਸੰਭਾਲ ਰਿਹਾ, ਉਹਦਾ ਜਿਹੜਾ ਸਭ ਤੋਂ ਵਿਅਸਤ, ਸਭ ਤੋਂ ਰੁੱਝਿਆ 에ਅਰਪੋਰਟ ਆ, ਉੱਥੇ ਬਹੁਤ ਘਟਨਾਵਾਂ ਵਾਪਰ ਰਹੀਆਂ ਨੇ ਤੇ ਉਹਦੇ ਪੋਰਟ ਤੋਂ ਹੀ ਫੜੀਆਂ ਜਾਂਦੀਆਂ ਨੇ ਜ਼ਿਆਦਾ ਡਰੱਗ ਦੀਆਂ ਖੇਪਾਂ, ਤੇ ਉਹਦੇ 에ਅਰਪੋਰਟ ਤੋਂ ਵੀ ਫੜਿਆ ਜਾ ਰਿਹਾ ਹੈ। ਤਾਂ ਬਈ ਮਤਲਬ ਕਿ ਨਸ਼ਾ ਚੁਫੇਰਿਓਂ ਡਿੱਗ ਰਿਹਾ ਹੈ, ਪਰ ਬਦਨਾਮ ਜਿਹੜਾ ਹੈ ਉਹ ਜ਼ਿਆਦਾਤਰ ਪੰਜਾਬ ਨੂੰ ਕੀਤਾ ਜਾ ਰਿਹਾ ਹੈ। ਇਹ ਹੈ ਕਿ ਠੀਕ ਹੈ, ਸਮੱਸਿਆ ਇੱਥੇ ਵੀ ਬਹੁਤ ਭਾਰੀ ਹੈ, ਪਰ ਇਹ ਡਰੱਗ ਜਿਹੜਾ ਹੈ ਆਪਾਂ ਜੇ ਦੇਖੀਏ ਤਾਂ ਸਾਰੇ ਪਾਸਿਓਂ ਹੀ ਆ ਰਿਹਾ। ਔਰ ਮਾਰ ਇਹਦੀ ਜਿਹੜੀ ਆ ਜੀ, ਇਹਦੀ ਜ਼ਿਆਦਾ ਦੇ ਵਿੱਚ ਕਹਿ ਲਓ ਕਿ ਗੋਆ ਤੋਂ ਲੈ ਕੇ ਦਿੱਲੀ ਲਾ ਲਓ, ਬੰਬੇ ਲਾ ਲਓ, ਵੱਡੇ ਸ਼ਹਿਰ ਹੋਰ ਲਾ ਲਓ, ਸਾਰੇ ਹੀ ਤਕਰੀਬਨ ਕਿਤੇ ਨਾ ਕਿਤੇ ਸਮਾਰੇ ਢਹਿ ਹੈਗੇ ਨੇ, ਕੋਈ ਜ਼ਿਆਦਾ ਹੈ ਕੋਈ ਥੋੜਾ ਆ।